ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 29 ਜੁਲਾਈ ਦਿਨ ਹੈਗਾ ਜੀ ਵੀਰਵਾਰ, ਅਤੇ ਅੱਜ ਦੇ ਸਿਹਤ ਸੰਭਾਲ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਗਵੀਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ। ਜਗਵੀਰ ਸਿੰਘ ਜੀ ਆਪਾਂ ਨੂੰ ਹੋਮ ਰੈਮਡੀਜ਼, ਘਰੇਲੂ ਨੁਸਖੇ ਜਿਹੜੇ ਆ ਜੀ ਉਹ ਦੱਸਦੇ ਨੇ, ਅਤੇ ਉਸ ਦੇ ਬਾਰੇ ਜਿਹੜੀ ਉਹ ਆਪਾਂ ਨੂੰ ਜਾਣਕਾਰੀ ਸਾਂਝੀ ਕਰਦੇ ਆ। ਮੰਗਲਵਾਰ ਨੂੰ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਉਸ ਦੇ ਵਿੱਚ ਕਾਲਸ ਲਈਆਂ ਜਾਂਦੀਆਂ, ਜਿਸ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਪੁੱਛੇ ਦੱਸੇ ਜਾਂਦੇ ਹਨ। ਦੱਸ ਦਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਹ ਹੋਮ ਰੈਮਡੀਜ਼, ਘਰੇਲੂ ਨੁਸਖੇ ਜਿਹੜੇ ਆ ਉਹ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੇ ਲਈ ਜਿਹੜੇ ਪਹਿਲੋਂ ਵਰਤਦੇ ਆ ਰਹੇ ਸੀਗੇ, ਉਹ ਇੱਕ ਦੂਜੇ ਦੇ ਨਾਲ ਜਿਹੜੇ ਉਹ ਸਾਂਝੇ ਆਪਾਂ ਕਰਦੇ ਹਾਂ। ਅਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਸਹਿਯੋਗੀਆਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਵਾਂ ਟਰਲੋਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੋਕ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਬਾਠ, ਸੈਲਮਾ ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ, ਇਹਨਾਂ ਸਾਰਿਆਂ ਦਾ ਧੰਨਵਾਦ। ਅਤੇ ਆਓ ਆਪਾਂ ਅੱਜ ਦੇ ਪ੍ਰੋਗਰਾਮ ਉਸ 'ਤੇ ਵੱਲ ਵੱਧਦੇ ਹਾਂ। ਜਗਵੀਰ ਸਿੰਘ ਜੀ ਨਾਲ ਕਰਦੇ ਹਾਂ ਜੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਅੱਜ ਕਰਦੇ ਹਾਂ ਥਾਇਰਾਇਡ, ਲੋ ਥਾਇਰਾਇਡ ਦੀ ਗੱਲ ਕਰਦੇ ਹਾਂ। ਪੁੱਛਿਆ ਸੀਗਾ ਲੋਹ ਦਾ। ਲੋਹ ਦੇ ਵਿੱਚੋਂ ਤੁਸੀਂ ਪਿਆਜ਼, ਚਕੰਦਰ, ਕਾਲਾ ਨੂਣ, ਮੂਲੀ, ਸ਼ਲਗਮ, ਬ੍ਰਹਮੀ ਪਾਊਡਰ, ਫੁੱਲ ਮਖਾਣੇ, ਜਿਹੜੇ ਪਿਸਾਂ ਹੁੰਦੀਆਂ ਇੰਡੀਆ 'ਚ, ਕਮਲ ਕੱਕੜੀ ਜਿਹਨੂੰ ਕਹਿੰਦੇ ਹੈਗੇ, ਉਹ ਲੰਬੀਆਂ ਜਿਹੀਆਂ ਹੁੰਦੀਆਂ, ਇਹ ਤੁਸੀਂ ਜ਼ਿਆਦਾ ਯੂਜ਼ ਕਰਨੀ ਹੈਗੀ ਆਪਣੇ ਖੁਰਾਕ 'ਚ। ਅਤੇ ਦਵਾਈ ਦੇ ਤੌਰ 'ਤੇ ਤੁਸੀਂ ਆਪਣੇ ਮੁਲੱਠੀ ਦਾ ਟੁਕੜਾ ਮੂੰਹਾਂ ਪਾ ਕੇ ਚੂਸ ਸਕਦੇ ਹੈਗੇ। ਅੱਛਾ, ਇਹਦੇ ਵਿੱਚੋਂ ਇੱਕ ਕਚਨਾਰ ਗੁੱਗਲ ਦੀਆਂ ਗੋਲੀਆਂ ਤੁਸੀਂ ਮੰਗਵਾ ਲਓ। ਕਚਨਾਰ ਗੁੱਗਲ, ਇਹ ਗੋਲੀਆਂ ਤੁਸੀਂ ਆਪਣੇ 2-2 ਗੋਲੀਆਂ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ ਖਾਣੀਆਂ ਹੈਗੀਆਂ, ਨਹੀਂ ਤਾਂ 3 ਸਵੇਰ ਨੂੰ 3 ਸ਼ਾਮ ਨੂੰ, ਐਂ ਕਰ ਲਓ। ਅਤੇ ਇਹਦੇ ਵਿੱਚੋਂ ਤੁਸੀਂ 10 ਮੂਲਾ ਰਿਸਟ, ਉਹ ਤੁਸੀਂ ਲੈ ਸਕਦੇ ਆ 3-4 ਚਮਚੇ, ਇਹਦੇ 'ਤੇ 3-4 ਚਮਚੇ ਪਾਣੀ ਦੇ ਪਾ ਕੇ। ਜੇ ਨਹੀਂ ਤੁਹਾਨੂੰ ਮਿਲਦਾ 10 ਮੂਲਾ ਰਿਸਟ, 10 ਮੂਲ ਤੁਹਾਨੂੰ ਪਾਊਡਰ ਵੀ ਬਣਿਆ ਬਣਾਇਆ ਮਿਲ ਜਾਂਦਾ ਹੈਗਾ, 10 ਮੂਲ, ਉਹਦੀ ਤੁਸੀਂ ਆਪਣੇ ਚਾਹ ਬਣਾ ਕੇ ਪੀਣੀ ਹੈਗੀ 1.5 ਚਮਚਾ ਪਾ ਕੇ ਇਹਦੇ ਵਿੱਚੋਂ। ਇਹ ਫਾਇਦਾ ਕਰੂਗਾ ਤੁਹਾਨੂੰ। ਇਹਦੇ ਨਾਲ ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਪਰਹੇਜ਼ ਰੱਖਣਾ ਹੈਗਾ, ਮਠਿਆਈਆਂ ਨਹੀਂ ਖਾਣੀਆਂ ਹੈਗੀਆਂ, ਅਤੇ ਆਪਣੇ ਚੌਲ ਅਤੇ ਪਰੌਂਠੇ ਤਲੀਆਂ ਵਿੱਚ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਇਹਦੇ ਵਿੱਚ। ਇਹ ਤੁਸੀਂ ਕਰਕੇ ਦੇਖਣਾ ਹੈਗਾ। ਅਤੇ ਆਪਣੇ ਸੁੱਕਾ ਧਨੀਆ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ। 2 ਚਮਚੇ ਸੁੱਕਾ ਧਨੀਆ ਆਪਣੇ 1 ਗਲਾਸ ਪਾਣੀ ਨਾਲ ਭਿਓ ਕੇ ਰੱਖ ਦਿਓ, ਅਤੇ ਸਵੇਰ ਨੂੰ ਪਾਣੀ ਪੀ ਲਿਆ ਕਰੋ। ਉਹ ਵੀ ਫਾਇਦਾ ਕਰਦਾ ਹੈਗਾ, ਚਾਹੇ ਲੋਅ ਹੋਵੇ ਚਾਹੇ ਹਾਈ ਹੋਵੇ। ਥਾਇਰਾਇਡ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ 2-3 ਬਦਾਮ ਅਤੇ 2-3 ਮਨੱਕੇ, ਅਤੇ ਆਪਣੇ 2-3 ਕਾਲੀਆਂ ਮਿਰਚਾਂ, ਇਹ ਮੂੰਹਾਂ ਪਾ ਕੇ ਹੌਲੀ ਹੌਲੀ ਆਪਣੇ ਚੂਸੀ ਚੱਲੋ। ਇਹ ਵੀ ਫਾਇਦਾ ਕਰਦਾ ਹੈਗਾ ਜੀ ਇਹਦੇ ਵਿੱਚ। ਅਤੇ ਆਪਣੇ ਬੰਦ ਗੋਭੀ ਅਤੇ ਬਰੋਕਲੀ ਅਤੇ ਪੱਤਾ ਗੋਭੀ, ਇਹ ਨਹੀਂ ਖਾਣੀ ਹੈਗੀ ਤੁਸੀਂ ਵਿੱਚ। ਇਹਦੇ ਲੋਹ ਦੇ ਵਿੱਚ ਨਹੀਂ ਖਾਣੀ, ਜਿਹਨਾਂ ਨੂੰ ਲੋਹ ਹੈਗਾ। ਅੱਛਾ, ਅੱਗੇ ਚੱਲਦੇ ਹੈਗੇ। ਜਿਹੜੇ ਕਹਿੰਦੇ ਸੀਗੇ ਪਿੰਡੇ 'ਤੇ ਖਾਜ ਹੋਈ ਵੀ ਹੈਗੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇੰਡੀਆ ਹੀ ਹੈਗਾ ਭਾਈ ਇਹ। ਮੂੰਗਫਲੀ ਦੇ ਤੇਲ ਦੇ ਵਿੱਚ ਤੁਸੀਂ ਆਪਣੇ ਨਿੰਬੂ ਬਰਾਬਰ ਲੈ ਕੇ ਨਿਚੋੜ ਕੇ ਉਹ ਤੁਸੀਂ ਆਪਣੇ ਮਲ ਸਕਦੇ ਹੈਗੇ ਇਹਦੇ ਵਿੱਚ। ਜਾਂ ਕਰੇਲੇ ਦੇ ਰਸ ਦੇ ਵਿੱਚ ਤੁਸੀਂ ਆਪਣੇ ਨਿੰਬੂ ਮਿਲਾ ਕੇ ਉਹ ਮਲ ਸਕਦੇ ਹੈਗੇ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਨਿੰਬ ਦੇ ਤੇਲ ਨੂੰ ਔਲੇ ਦੇ ਤੇਲ ਦੇ ਵਿੱਚੋਂ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ ਤੁਸੀਂ। ਅਤੇ ਇਹਦੇ ਵਿੱਚੋਂ ਤੁਸੀਂ ਖਾਣੇ ਨੂੰ ਲੈਣੀ ਹੈਗੀ ਕੁਟਕੀ, ਇੱਥੇ ਪੰਸਾਰੀ ਤੋਂ ਇੰਡੀਆ ਮਿਲ ਜੂ ਤੁਹਾਨੂੰ। ਕੁਟਕੀ ਅਤੇ ਚਰੈਤਾ, ਇਹ 2 ਚੀਜ਼ਾਂ ਤੁਸੀਂ ਲੈਣੀਆਂ ਹੈਗੀਆਂ ਬਰਾਬਰ। ਜਾਂ ਤੁਸੀਂ ਆਪਣੇ ਐਂ ਕਰੋ, ਅੱਧਾ ਚਮਚਾ ਤੁਸੀਂ ਕੁਟਕੀ ਦਾ ਪਾ ਦਿਓ, ਅੱਧਾ ਚਮਚਾ, ਪੌਣਾ ਚਮਚਾ ਕਰ ਲਓ। ਇਹ ਆਪਣੇ 125 ਗ੍ਰਾਮ ਪਾਣੀ 'ਚ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ। ਸਵੇਰ ਨੂੰ ਉੱਠ ਕੇ ਪਾਣੀ ਪੀਣਾ ਹੈਗਾ, ਉੱਪਰਲਾ ਨਿਤਰਿਆ ਜਿਹਾ ਪਾਣੀ ਆਪਣੇ ਪੀ ਲਓ। ਅਤੇ ਅਗਲੇ ਸਵੇਰ ਨੂੰ ਫਿਰ ਤੁਸੀਂ ਆਪਣੇ ਭਰ ਕੇ ਰੱਖ ਦਿਓ ਪਾਣੀ, ਉਨਾ ਹੀ 125 ਗ੍ਰਾਮ ਪਾ ਕੇ। ਦਵਾਈ ਉਹੀ ਰਹਿਣ ਦੇਣੀ ਹੈਗੀ ਵਿੱਚੋਂ ਜਿਹੜੀ ਥੱਲੇ ਬੈਠੀ ਵੀ ਹੈਗੀ। ਫਿਰ ਅਗਲੇ ਦਿਨ ਫਿਰ ਪਾਣੀ ਪੀਣਾ ਉਹਦਾ, ਫਿਰ ਪਾਣੀ ਪਾ ਕੇ ਰੱਖ ਦਿਓ। ਫਿਰ ਅਗਲੇ ਦਿਨ 3 ਦਿਨ ਯੂਜ਼ ਕਰਨਾ ਹੈਗਾ। ਉਹ ਤੋਂ ਬਾਅਦ ਤੁਸੀਂ ਨਵੀਂ ਦਵਾਈ ਪਾਣੀ ਹੈਗੀ, ਅਤੇ ਨਵੀਂ ਵੀ ਹੋਊਗੀ ਕੌੜੀ, ਪਰ ਆਰਾਮ ਕਰ ਦੂਗੀ ਇਹ ਇਹਦੇ ਵਿੱਚ। ਨਹੀਂ ਤਾਂ ਇਹਦੇ ਵਿੱਚ ਫਿਰ ਛੋਲੇ ਤੁਹਾਨੂੰ ਚੰਗੇ ਰਹੋਗੇ ਖਾਣੇ, ਜਿਹਨਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ। ਇੱਕ ਕਾਲੇ ਛੋਲੇ ਹੁੰਦੇ, ਚਾਹੇ ਤਾਂ ਤੁਸੀਂ ਆਪਣੇ ਭਿਓ ਕੇ 1 ਮੁੱਠੀ ਰਾਤ ਨੂੰ ਰੱਖ ਦਿਓ, ਅਤੇ ਸਵੇਰ ਨੂੰ ਉੱਠ ਕੇ ਕਾਲੇ ਛੋਲੇ ਖਾਣੇ ਹੈਗੇ ਉਹ ਐਂ ਰੁੱਖੇ ਹੀ। ਅਤੇ ਆਪਣੇ 64 ਦਿਨ ਦਾ ਕੋਰਸ ਹੈਗਾ ਛੋਲਿਆਂ ਦਾ, 64 ਦਿਨ ਖਾਣੇ। ਜੇ ਨਹੀਂ ਛੋਲੇ ਖਾ ਹੁੰਦੇ ਤਾਂ ਤੁਸੀਂ ਆਪਣੇ ਛੋਲਿਆਂ ਦੇ ਆਟੇ ਦੀ ਰੋਟੀ ਬਣਾ ਕੇ ਖਾ ਲਓ। ਅਤੇ ਇਹਦੇ ਵਿੱਚੋਂ ਦੂਆ ਨੂਣ ਬੰਦ ਕਰ ਦੇਣਾ ਹੈਗਾ। ਸੇਂਦਾ ਨੂਣ ਤੁਸੀਂ ਆਪਣੇ ਯੂਜ਼ ਕਰਨਾ ਹੈਗਾ। ਨਹੀਂ ਕਰਨਾ ਤਾਂ ਆਪਣੇ ਤੁਸੀਂ ਆਪਣੇ 2-3 ਆਪਣੇ
ਲੈ ਕੇ 250 ਗ੍ਰਾਮ ਸਰੋਂ ਦਾ ਤੇਲ ਲੈ ਕੇ ਉਹਦੇ ਵਿੱਚ ਮੈਂ ਤੁਸੀਂ ਆਪਣੇ ਉੱਥੇ ਇੰਡੀਆ ਦਾ ਨਿੰਬ ਹੁੰਦੀ ਹੋਏਗੀ, ਨਿੰਬ ਦੇ ਪੱਤੇ ਆਪਣੇ 50 ਗ੍ਰਾਮ ਨਿੰਬ ਦੇ ਪੱਤੇ ਉਹ ਜੇ ਬਰੀਕ ਬਰੀਕ ਤੁਹਾਨੂੰ ਉਹਨੇ ਨਵੇਂ ਫੁੱਟਦੇ ਮਿਲ ਜਿਵੇਂ ਤਾਂ ਵਧੀਆ, ਨਹੀਂ ਤਾਂ ਜਿਹੜੇ ਹੈਗੇ ਸੋ ਸੀ ਉਹ ਪਾ ਕੇ ਤੁਸੀਂ ਉਬਾਲਣੇ ਹੈਗੇ। ਉਹਦੇ ਵਿੱਚ ਪਹਿਲਾਂ ਤੇਲ ਗਰਮ ਕਰ ਲੈਣਾ ਹੈਗਾ ਤੇ ਚੰਗਾ ਐ ਗਰਮ ਹੋ ਗਿਆ ਤੇਲ, ਉਹਦੇ ਵਿੱਚ ਨਿੰਬ ਦੇ ਪੱਤੇ ਸਿੱਟ ਦੇਣੇ ਹੈਗੇ ਤੇ ਆਪਣੇ ਫਿਰ ਜਦੀ ਆਪਣੇ ਤੁਸੀਂ ਕੜਾਹੀ ਥੱਲੇ ਲਾ ਲੈਣੀ ਹੈਗੀ। ਉਹ ਪੇ ਤੇਲ ਉਹਦਾ ਪੱਤਿਆਂ ਦਾ ਰਸ ਤੇਲ ਮਾ ਚਲੇ ਜਾਊਗਾ। ਜੇ ਬਾਅਦ ਚਿਰ ਉੱਪਰ ਰੱਖੀ ਤਾਂ ਅੱਗ ਵੀ ਲੱਗਣੇ ਦਾ ਡਰ ਹੁੰਦਾ ਹੈਗਾ। ਆਪਣੇ ਧਿਆਨ ਨਾਲ ਬਣਾ ਲਿਓ। ਉਹ ਤੇਲ ਭੁੰਨ ਕੇ ਆਪਣੇ ਤੁਸੀਂ ਲਗਾਉਣਾ ਹੈਗਾ ਜੀ। ਇਹ ਕਰਕੇ ਦੇਖ ਲਓ, ਵਧੀਆ ਚੀਜ਼ ਹੈਗੀ ਇਹ। ਅੱਗੇ ਚੱਲਦੇ ਹੈਗੇ ਆਪਾਂ ਕੜੱਲਾਂ ਦੇ ਵਿੱਚ ਤੁਸੀਂ ਯੂਜ਼ ਕਰਨਾ ਹੈਗਾ ਲਸਣ, ਅਜਵਾਇਣ, ਇਹਦੇ ਦਾ ਤੇਲ ਜਿਹਾ ਬਣਾ ਕੇ ਤੇਲ ਦੇ ਵਿੱਚ ਉਬਾਲ ਕੇ ਇਹਨਾਂ ਨੂੰ ਤੇ ਕੋਈ ਤੇਲ ਜਿਹੜਾ ਮਰਜ਼ੀ ਲੈ ਲਓ, ਸਰੋਂ ਦਾ ਤੇਲ ਲੈ ਲਓ ਭਾਵੇਂ, ਉਹਦੇ ਵਿੱਚੋਂ 1 ਚਮਚਾ ਅਜਵਾਇਣ ਦਾ, 1 ਸਾਫ਼ ਦਾ ਕਟਾ ਲਸਣ ਦਾ ਪਾ ਕੇ ਉਹਨੂੰ ਉਬਾਲ ਲਓ। ਜਦ ਐਨ ਤੇਲ ਲਸਣ ਦੇ ਗੰਢੀਆਂ ਹੀ ਉੱਪਰ ਤੈਰ ਕੇ ਆ ਗਿਆ ਤਾਂ ਉਹਨਾਂ ਨੂੰ ਸਮਝ ਲਓ ਤੇਲ ਸਾਰਾ ਬਣ ਗਿਆ। ਉਹ ਭੁੰਨ ਕੇ ਉਹਦੀ ਮਾਲਿਸ਼ ਕਰਨੀ ਹੈਗੀ ਲੱਤਾਂ ਦੇ ਉੱਤੇ। ਫਿਰ ਹਲਦੀ, ਔਲਾ ਤੇ ਸੁੰਡ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਤਾਂ ਖਾ ਲਿਓ। ਇਹਦੇ ਵਿੱਚ ਫਿਰ ਅਸ਼ਵਗੰਧਾ ਵੀ ਫਾਇਦਾ ਕਰਦੀ ਕੜੱਲਾਂ ਵਾਲਿਆਂ ਨੂੰ। 1 ਚਮਚਾ ਤੁਸੀਂ ਅਸ਼ਵਗੰਧਾ ਦਾ, 1 ਚਮਚਾ ਦੇਸੀ ਘੀ ਦਾ ਮਿਕਸ ਕਰਕੇ ਖਾ ਕੇ ਉੱਪਰੋਂ ਤੁਸੀਂ ਆਪਣੇ ਕੋਸਾ ਜਿਹਾ ਦੁੱਧ ਪੀ ਲਿਆ ਕਰੋ। ਜੇ ਸਾਰੇ ਨੇ ਤੁਹਾਨੂੰ ਜਿਸ ਪਤਾ ਲੱਗਦਾ ਹੈਗਾ ਵੀ ਕੈਲਸ਼ੀਅਮ ਦੀ ਕਮੀ ਹੈ ਜਾਂ ਮੈਗਨੀਸ਼ੀਅਮ ਦੀ, ਤਾਂ ਤੁਸੀਂ ਇਹਦੇ ਵਿੱਚੋਂ CALMAG ਇੱਥੇ ਕਾਊਂਟਰ 'ਤੇ ਪਈਆਂ ਗੋਲੀਆਂ ਬੜੀਆਂ ਬਣਾਈਆਂ 500 mg ਦੀਆਂ ਗੋਲੀਆਂ, ਉਹ ਤੁਸੀਂ ਖਾ ਕੇ ਦੇਖ ਲਓ। ਇਹ ਵੀ ਹੱਡੀਆਂ ਵਾਸਤੇ, ਉਹਨੇ ਕੜੱਲਾਂ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਤਾਂ ਫਿਰ ਨਾਰੀਅਲ ਦਾ ਤੇਲ ਲੈ ਲਓ ਤੁਸੀਂ 150 ਗ੍ਰਾਮ, ਵਿੱਚ ਮੈਂ 10 ਗ੍ਰਾਮ ਨਟਮੈਗ, ਜਾਇਫਲ ਜਿਹਨੂੰ ਕਹਿੰਦੇ ਹੈਗੇ, ਉਹ ਪਾਊਡਰ ਮਿਲਾ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਲੱਤਾਂ ਦਾ ਸੋਜਾ ਹੈਗਾ ਜਾਂ ਪਿੰਡੇ 'ਤੇ ਸੋਜਾ ਹੈਗਾ, ਉਹ ਵੀ ਉਹਨੇ ਯੂਜ਼ ਕਰ ਸਕਦੇ ਹੈਗੇ। ਅੱਧਾ ਚਮਚਾ ਸੁੰਡ ਦਾ ਅਤੇ ਕਰੇਲੇ ਦਾ, 2-3 ਚਮਚੇ ਕਰੇਲੇ ਦਾ ਰਸ ਅਤੇ ਅੱਧਾ ਚਮਚਾ ਨਿੰਬੂ, ਇਹ ਪਾਣੀ ਦੇ ਵਿੱਚ ਮਿਕਸ ਕਰਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਫਿਰ ਕੇਲੇ ਰੋਜ਼ ਖਾ ਸਕਦੇ ਹੈਗੇ। ਗਾਜਰਾਂ ਦਾ ਜੂਸ ਕੱਢ ਕੇ ਪੀਓ, ਚਾਹੇ ਗਾਜਰਾਂ ਦੇ ਜੂਸ ਵਿੱਚ ਤੁਸੀਂ ਅੱਧਾ ਚਮਚਾ ਭਾਵੇਂ ਸੁੰਡ ਦਾ ਮਿਲਾ ਕੇ ਇਹ ਪੀ ਸਕਦੇ ਹੈਗੇ। ਜਾਂ ਫਿਰ ਗਾਜਰਾਂ ਦੇ ਜੂਸ ਮਾ ਨਹੀਂ ਮਕੋਹ ਦਾ ਰਸ, ਉਹ 2-3 ਚਮਚੇ ਮਿਲਾ ਕੇ ਉਹ ਪੀ ਲਿਆ ਕਰੋ। ਇਹ ਵੀ ਆਪਣੇ ਵਧੀਆ ਹੈਗਾ ਸੋਜ ਵਾਸਤੇ। ਅੱਛਾ, ਫਿਰ ਉਹਨੇ ਤਿਲਾਂ ਦੇ ਤੇਲ ਦੇ ਵਿੱਚ ਪਾ ਕੇ ਤੁਸੀਂ ਉਹਨੇ ਮਾਲਿਸ਼ ਕਰ ਸਕਦੇ ਹੈਗੇ। ਸੁੰਡ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਤਾਰਪੀਨ ਦੇ ਤੇਲ ਦੀ ਤੁਸੀਂ ਉਹਨੇ ਮਾਲਿਸ਼ ਕਰ ਸਕਦੇ ਹੈਗੇ। ਤਾਰਪੀਨ ਦੇ ਤੇਲ ਦੀ ਤੁਸੀਂ ਉਹਨੇ ਮਾਲਿਸ਼ ਕਰ ਲਿਆ ਕਰੋ ਜੀ। ਇਹਦੇ ਨਾਲ ਵੀ ਉਹਨੇ ਸੋਜ ਜਿਹੜੀ ਹੈ ਗਿੱਟੇ ਤੇ ਜਾਂ ਪੈਰ ਤੇ ਹੈਗੀ, ਉਹ ਲੈ ਜਾਂਦੀ ਹੁੰਦੀ ਹੈਗੀ। ਇਹਦੇ ਉੱਤੇ ਜਿਹੜੇ ਕਹਿੰਦੇ ਸੀਗੇ ਪੈਰਾਂ ਵਿੱਚ ਜਲਨ ਹੁੰਦੀ, ਹੱਥ ਪੈਰਾਂ 'ਚ ਜਾਂ ਪਿੰਡੇ 'ਚ ਸੇਕ ਨਿਕਲਦਾ ਹੈਗਾ, ਉਹ ਸੌਂਫ, ਧਨੀਆ, ਮਿਸ਼ਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਔਲੇ ਦਾ ਮੁਰੱਬਾ ਲਾ ਜਾਓ ਖਾਣ, ਇਹ ਵਧੀਆ ਚੀਜ਼ ਹੈਗੀ। 1 ਔਲੇ ਦਾ ਮੁਰੱਬਾ ਸਵੇਰ ਨੂੰ ਧੋ ਕੇ ਖਾ ਲਿਆ। ਫਿਰ ਗੁਲਕੰਦ ਖਾ ਸਕਦੇ ਹੈਗੇ, ਗੁਲਕੰਦ ਬਣਿਆ ਬਣਾਇਆ ਮਿਲ ਜਾਂਦਾ, 2-3-4 ਚਮਚੇ ਇਹਦੇ ਖਾ ਲਏ ਹੈਗੇ। ਇਹ ਵੀ ਆਪਣੇ ਠੀਕ ਹੈ। 5-7 ਖੰਜੂਰਾਂ ਤੁਸੀਂ ਪਾਣੀ ਵਿੱਚ ਭਿਓ ਕੇ ਰੱਖ ਦਿਓ, ਉਹ ਤੁਸੀਂ ਆਪਣੇ ਗਿੜਕਾਂ ਕੱਢ ਕੇ ਸਵੇਰ ਨੂੰ ਖਾ ਸਕਦੇ ਹੈਗੇ। ਫਿਰ ਚਮੇਲੀ ਦੇ ਤੇਲ ਦੀ ਮਾਲਿਸ਼ ਕਰ ਲਿਆ ਕਰੋ। ਜੈਸਮੀਨ ਆਇਲ ਕਹਿੰਦੇ ਹੈਗੇ ਇਹਨੂੰ ਇੰਗਲਿਸ਼, ਚਮੇਲੀ ਦਾ ਤੇਲ, ਇਹ ਸੇਕ ਵਾਸਤੇ ਵਧੀਆ ਚੀਜ਼ ਹੈ ਜਿਹੜਾ ਪੈਰਾਂ 'ਚੋਂ ਨਿਕਲਦਾ। ਫਿਰ ਆਪਣੇ ਫਿੱਗ ਜਿਹੜੇ ਹੁੰਦੇ 2-3 ਫਿੱਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਖਾ ਲਓ। 2-3 ਸਵੇਰ ਨੂੰ ਭਿਓ ਕੇ ਰੱਖ ਦਿਓ ਤੇ ਰਾਤ ਨੂੰ ਖਾ ਲਿਓ। ਜੇ 2 ਚਮਚੇ ਸ਼ੱਕਰ ਦੇ ਪਾ ਦੇਵੇਂ ਇਹਦੇ ਵਿੱਚ ਤਾਂ ਵਾਧਾ ਫਾਇਦਾ ਕਰੂਗਾ ਤੁਹਾਨੂੰ। ਸ਼ੱਕਰ ਤੇ 2 ਚਮਚੇ ਸ਼ੱਕਰ ਦੇ 2 ਫਿੱਗ, 2 ਜਾਂ 3 ਫਿੱਗ, ਅੰਜੀਰ ਕਹਿੰਦੇ ਇਹਨਾਂ ਨੂੰ, ਉਹ ਤੁਸੀਂ ਲੈ ਲਿਆ ਕਰੋ। ਇਹ ਵੀ ਗਰਮੀ ਵਾਸਤੇ ਵਧੀਆ ਚੀਜ਼ ਹੈਗੀ। ਜਿਹਨਾਂ ਨੂੰ ਕਹਿੰਦੇ ਤੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਬਹੁਤ ਜ਼ਿਆਦਾ ਆ ਰਿਹਾ ਹੈਗਾ, ਉਹ ਚੰਦਰ ਪ੍ਰਭਾ ਬੱਟੀ, ਇਹ ਬਣੀ ਤੁਸੀਂ ਆਰਡਰ ਦੇ ਕੇ ਮੰਗਾ ਸਕਦੇ ਹੈਗੇ ਐਮਾਜ਼ੋਨ ਤੋਂ। ਚੰਦਰ ਪ੍ਰਭਾ ਬੱਟੀ, ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਤੁਸੀਂ ਇਹ ਖਾਣੀਆਂ ਹੈਗੀਆਂ। ਇਹਦੇ ਵਿੱਚੋਂ ਤੁਸੀਂ ਆਪਣੇ 1 ਗੱਠੀ ਅਦਰਕ ਦੀ ਲੈ ਲੈਣੀ ਹੈਗੀ, 2 ਇੰਚ ਦਾ ਟੁਕੜਾ, ਇੰਚ ਦਾ, ਤੇ 5-7 ਕਾਲੀਆਂ ਮਿਰਚਾਂ ਪਾ ਲੈਣੀਆਂ ਹੈਗੀਆਂ, 3-4 ਮਨੱਕੇ ਪਾ ਲੈਣੇ ਹੈਗੇ, 5-7 ਦਾਣੇ ਪਿਸਤੇ ਦੇ ਪਾ ਲੈਣੇ ਹੈਗੇ, 1 ਚੁਟਕੀ ਕਾਲਾ ਨੂਣ ਪਾ ਲੈਣਾ ਹੈਗਾ। ਇਹਦੀ ਚਟਨੀ ਜੀ ਬਣਾ ਕੇ ਤੁਸੀਂ ਬਸ ਚਟਨੀ ਜੀ ਬਣਾ ਕੇ ਖਾ ਲਿਆ ਕਰੋ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਪਾਈਨਐਪਲ ਤੇ ਜਿਹੜੀ ਖੰਜੂਰਾਂ ਹੁੰਦੀਆਂ ਡੇਟਸ, ਉਹ ਤੁਸੀਂ ਉਹਨੇ 20 ਗ੍ਰਾਮ ਖੰਜੂਰਾਂ ਲੈਣੀਆਂ, 20 ਗ੍ਰਾਮ 5-7 ਖੰਜੂਰਾਂ ਹੋ ਜਾਣਗੀਆਂ ਸਮਝ ਲਓ, ਤੇ ਪਾਈਨਐਪਲ, ਇਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਜੇ ਚਮਚਾ ਸ਼ਹਿਦ ਦਾ ਪਾਣਾ ਤਾਂ ਚਮਚਾ ਸ਼ਹਿਦ ਦਾ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਕਾਲੇ ਤਿਲ ਤੇ ਅਜਵਾਇਣ ਮਿਲਾ ਕੇ ਖਾ ਸਕਦੇ ਹੈਗੇ। 1 ਚਮਚਾ ਕਾਲੇ ਤਿਲ ਤੇ ਅੱਧਾ ਚਮਚਾ ਅਜਵਾਇਣ, ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹਦੇ ਵਿੱਚ ਔਲੇ ਦਾ ਜੂਸ ਇਹਦੇ ਵਿੱਚੋਂ ਸਾਰਿਆਂ ਤੋਂ ਵਧੀਆ ਰਹਿੰਦਾ ਹੈਗਾ। ਔਲੇ ਦਾ ਜੂਸ 4-5 ਚਮਚੇ ਔਲੇ ਦਾ ਜੂਸ ਲੈ ਲਓ, 2 ਚਮਚੇ ਸ਼ਹਿਦ, ਇਹ ਮਿਲਾ ਕੇ ਤੁਸੀਂ ਆਪਣੇ ਅੱਧਾ ਚਮਚਾ ਹਲਦੀ, ਇਹ ਮਿਕਸ ਕਰਕੇ ਆਪਣੇ ਖਾ ਲਿਆ ਕਰੋ। ਇਹ ਫਿਰ ਨਾਸਪਾਤੀ ਜਿਹੜੇ ਪੇਅਰਾਂ ਹੁੰਦੀਆਂ ਉਹਨਾਂ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ। ਅੱਧਾ ਚਮਚਾ ਤੁਸੀਂ ਆਪਣੇ ਜਵੱਤਰੀ ਦਾ ਲੈਣਾ ਹੈਗਾ, ਤੇ ਮਸਾਲੇ ਮੈਂ ਪੈਂਦੀ ਹੈ ਜਵੱਤਰੀ, ਜਾਇਫਲ ਜਵੱਤਰੀ ਇਹਨੂੰ ਕਹਿੰਦੇ, ਤੇ ਉਹ ਤੁਸੀਂ ਆਪਣੇ
ਅੱਧਾ ਚਮਚਾ ਤੁਸੀਂ ਕੋਸੇ ਦੁੱਧ ਨਾਲ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਅੰਗੂਰ ਇਹਦੇ ਵਿੱਚੋਂ ਜ਼ਿਆਦਾ ਖਾ ਲਿਆ ਕਰੋ, ਉਹ ਵੀ ਚੰਗੇ ਰਹਿਣਗੇ। ਅਨਾਜ ਦੇ ਛਿਲਕੇ ਤੁਸੀਂ ਪੀ ਕੇ ਸੁਕਾ ਕੇ ਉਹਨਾਂ ਨੂੰ ਪੀ ਕੇ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ ਵਿੱਚੋਂ। ਫਿਰ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਵਧੀਆ ਰਹਿੰਦੀ ਹੈਗੀ, ਉਹ ਲੈ ਸਕਦੇ ਹੈਗੇ। ਫਿਰ ਗੁੜ ਤੇ ਛੋਲੇ ਤੁਸੀਂ ਉਹ ਖਾ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਫਿਰ ਇਹਦੇ ਵਿੱਚੋਂ ਅਰਜਨ ਪਾਊਡਰ ਵੀ ਵਧੀਆ ਕੰਮ ਕਰਦਾ ਜੀ। ਅਰਜਨ ਦਾ ਪਾਊਡਰ ਤੁਸੀਂ 1 ਗਲਾਸ ਪਾਣੀ ਪਾ ਲਓ, 1 ਗਲਾਸ ਦੁੱਧ ਲੈ ਲਓ ਅਤੇ ਉਹਨਾਂ ਨੂੰ 1 ਚਮਚਾ ਅਰਜਨ ਪਾਊਡਰ ਦਾ ਮਿਲਾ ਕੇ 1 ਜਾਂ 1.5 ਚਮਚਾ ਉਹ ਉਬਾਲਣਾ ਹੈਗਾ ਉਹਨੂੰ। ਜਦ 1 ਗਲਾਸ ਸਾਰਾ ਦੁੱਧ ਰਹਿ ਗਿਆ ਉਹ ਆਪਣੇ ਪੀ ਲਓ ਤੁਸੀਂ। ਇਹਦੇ ਨਾਲ ਵੀ ਪਿਸ਼ਾਬ ਨੂੰ ਵੀ ਫਰਕ ਪੈਂਦਾ, ਕਹਿੰਦੇ ਸਾਰੇ ਹਾਰਟ ਹੂਟ ਵਾਸਤੇ, ਜਿਹੜੀ ਆਰਟਰੀਜ਼ ਕਲੀਨ ਕਰਨੇ ਨੂੰ ਉਹ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਤੇ ਖੂਨ ਪਤਲਾ ਕਰਨੇ ਵਾਸਤੇ ਪੁੱਛਦੇ ਸੀਗੇ, ਉਹ ਤਾਂ ਦਾਲਚੀਨੀ ਤੁਸੀਂ ਲੈ ਸਕਦੇ ਹੈ ਜੀ। ਦਾਲਚੀਨੀ ਅੱਧਾ ਚਮਚਾ ਰੋਜ਼ ਕੋਸੇ ਪਾਣੀ ਨਾਲ ਲੈ ਲਿਆ ਕਰੋ, ਇਹ ਆਪਣੇ ਠੀਕ ਕਰ ਦਿੰਦੀ ਹੈਗੀ, ਖੂਨ ਪਤਲਾ ਕਰ ਦਿੰਦੀ ਹੈ। ਜਿਹਨਾਂ ਦੇ ਕਲੌਟ ਜੇ ਪੈ ਜਾਂਦੇ ਹੈਗੇ, ਵਧੀਆ ਚੀਜ਼ ਹੈਗੀ ਉਹਦੇ ਵਾਸਤੇ। ਜਿਹੜੇ ਕਹਿੰਦੇ ਸੀ ਖਾਂਸੀ ਜੀ ਆਉਂਦੀ ਹੈਗੀ, ਸੁੱਕੀ ਖੰਘ ਜੀ ਹੈਗੀ ਉਹਨਾਂ ਨੂੰ, ਉਹ ਆਪਣੇ ਤੁਸੀਂ ਜਿਹੜੀ ਬੜੀ ਇਲਾਇਚੀਆਂ ਹੁੰਦੀਆਂ, ਕਾਲੀਆਂ ਇਲਾਇਚੀਆਂ ਜਿਹੜੀਆਂ, ਉਹਨਾਂ ਨੂੰ ਪੀ ਲਓ ਤੁਸੀਂ। ਉਹਦਾ ਤੁਸੀਂ ਆਪਣੇ 2 ਗ੍ਰਾਮ ਚੂਰਨ ਸਵੇਰ ਸ਼ਾਮ ਲੈਣਾ ਹੈਗਾ ਜੀ। 2 ਗ੍ਰਾਮ ਮਤਲਬ 1/3 ਹਿੱਸਾ ਚਮਚੇ ਦਾ, ਜਿਹੜਾ ਟੀਸਪੂਨ ਹੁੰਦਾ ਉਹਦਾ 1/3 ਹਿੱਸਾ ਚਮਚੇ ਦਾ, ਉਹ ਤੁਸੀਂ ਆਪਣੇ ਲੈ ਲਿਆ ਕਰੋ। ਕੋਸੇ ਪਾਣੀ ਨਾਲ ਲੈ ਲਿਆ। ਨਹੀਂ ਤਾਂ ਅਦਰਕ ਦਾ ਰਸ ਕੱਢ ਲਓ ਅਤੇ ਉਹਦੇ ਵਿੱਚੋਂ ਸ਼ਹਿਦ ਪਾ ਕੇ ਉਹਦਾ ਬਣਾ ਲਓ, ਜਿਸ ਤਰ੍ਹਾਂ ਜਾਮ ਦਾ ਪਤਲਾ ਜਿਹਾ, ਉਹ ਤੁਸੀਂ ਉਹਨੇ 1 ਚਮਚਾ ਮੂੰਹਾਂ ਸਵੇਰ ਨੂੰ ਪਾ ਕੇ ਚੂਸ ਲਿਆ, 1 ਚਮਚਾ ਸ਼ਾਮ ਨੂੰ ਚੂਸ ਲਿਆ ਕਰੋ। ਇਹ ਜਿਹੜੀ ਗਲ ਦੇ ਵਿੱਚੋਂ ਖੁਰਖਰੀ ਜੀ ਆਉਂਦੀ ਰਹਿੰਦੀ ਉਹਨਾਂ ਦੇ, ਉਹ ਠੀਕ ਹੋ ਜੂਗੀ। ਜਿੰਨਾ ਥਾਰਾ ਅਦਰਕ ਦਾ ਰਸ ਹੋਊਗਾ ਉਹ 'ਤੇ ਦੁੱਗਣਾ ਸ਼ਹਿਦ ਲੈਣਾ ਹੈ, ਇਹ ਧਿਆਨ ਰੱਖਿਓ ਤੁਸੀਂ। ਜੇ 10 ਗ੍ਰਾਮ ਥਾਰਾ ਅਦਰਕ ਦਾ ਜੂਸ ਹੈ, ਸ਼ਹਿਦ 20 ਗ੍ਰਾਮ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਫਟਕੜੀ ਵਾਲੇ ਪਾਣੀ ਦੀ ਤੁਸੀਂ ਆਪਣੇ ਗਰਾਰੇ ਵੀ ਕਰ ਸਕਦੇ ਹੈਗੇ, ਉਹ ਜੇ ਥਾਰੇ ਕੋਈ ਇਨਫੈਕਸ਼ਨ ਹੋਊਗੀ ਅੰਦਰ ਉਹ ਦੂਰ ਕਰ ਦੂਗੀ। ਜਾਂ ਨਹੀਂ ਤਾਂ ਫਟਕੜੀ ਮਿਲਦੀ ਤਾਂ ਹਲਦੀ ਪਾਣੀ ਉਬਾਲ ਕੇ ਉਹਦੇ ਗਰਾਰੇ ਕਰ ਲਿਆ ਕਰੋ, ਉਹ ਵਧੀਆ ਚੀਜ਼ ਹੈ ਥਾਰੇ ਗਲ ਵਾਸਤੇ, ਠੀਕ ਰਹੂਗੀ ਤੁਹਾਨੂੰ ਇਹ। ਜਾਂ ਫਿਰ ਤੁਸੀਂ ਔਲਿਆਂ ਦਾ ਜੂਸ, ਇਹ ਤੁਸੀਂ ਆਪਣੇ ਪਾਣੀ ਨਾਲ ਘੋਲ ਕੇ ਇਹ ਪੀ ਲਿਆ ਕਰੋ, ਇਹ ਵੀ ਗਲ ਵਾਸਤੇ ਠੀਕ ਰਹਿੰਦਾ ਹੈਗਾ। ਫਿਰ ਇਹਦੇ ਵਿੱਚ ਨਹੀਂ ਤਾਂ ਤੁਸੀਂ 50 ਗ੍ਰਾਮ ਸ਼ੱਕਰ ਲੈਣੀ ਹੈਗੀ, 50 ਗ੍ਰਾਮ ਕਿੱਕਰ ਦਾ ਗੋਂਦ, ਇਹ ਪੀ ਕੇ ਤੁਸੀਂ ਮਿਕਸ ਕਰਕੇ ਥੋੜ੍ਹਾ ਜਿਹਾ ਚਾਹੇ ਵਿੱਚ ਸ਼ਹਿਦ ਪਾ ਲਓ ਥੋੜ੍ਹਾ ਜਿਹਾ, ਜਾਂ ਪਾਣੀ ਪਾ ਕੇ ਗਿੱਲਾ ਜਿਹਾ ਕਰਕੇ ਉਹਨੂੰ ਗਾਰੇ ਮੰਗਰਾ ਉਹਦੀ ਗੋਲੀਆਂ ਵੱਟ ਲੈਣੀਆਂ, ਜਿਸ ਤਰ੍ਹਾਂ ਬੇਰ ਦੀ ਗੁਠਲੀ ਦੀ ਗੋਲੀਆਂ ਹੁੰਦੀਆਂ ਵੱਡੀਆਂ ਵੱਡੀਆਂ, ਉਹ ਵੱਟ ਕੇ ਤੁਸੀਂ 1 ਮੂੰਹਾਂ ਪਾ ਕੇ ਚੂਸ ਲਿਆ ਕਰੋ, ਇਹ ਵੀ ਥਾਰੇ ਆਪਣੇ ਠੀਕ ਕਰ ਦੂਗੀ। ਜਿਹੜੇ ਕਹਿੰਦੇ ਹੈਗੇ ਲੱਤਾਂ ਦੁਖਦੀਆਂ ਹੈਗੀਆਂ, ਉਹ ਆਪਣੇ 1 ਕੱਪ ਦੁੱਧ ਦਾ ਲੈਣਾ ਹੈਗਾ, ਉਹਦੇ ਵਿੱਚ 3-4 ਕਲੀਆਂ ਲਸਣ ਦੀਆਂ ਪਾ ਕੇ ਉਬਾਲ ਦੇਣੀਆਂ ਹੈਗੀਆਂ ਚੰਗੀ ਤਰ੍ਹਾਂ। ਫਿਰ 1 ਚਮਚਾ ਤੁਸੀਂ ਔਲਾ ਪਾਊਡਰ ਮੂੰਹਾਂ ਪਾ ਕੇ ਉਹ ਖਾ ਕੇ ਉੱਪਰੋਂ 1 ਲਸਣ ਵਾਲਾ ਦੁੱਧ ਪੀ ਲੈਣਾ ਹੈਗਾ। ਇਹਦੇ ਨਾਲ ਥਰੀ ਲੱਤਾਂ ਦਾ ਦਰਦ ਜਿਹੜਾ ਠੀਕ ਹੋ ਜਾਂਦਾ ਜੀ। ਜਾਂ ਫਿਰ ਪਪੀਤਾ ਤੁਸੀਂ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਲੱਤਾਂ ਦੇ ਦਰਦ ਵਾਸਤੇ, ਪਪੀਤਾ ਥੋੜ੍ਹਾ ਜਿਹਾ ਖਾ ਲਿਆ। ਜਾਂ ਫਿਰ ਤੁਸੀਂ ਉਹਨੇ ਇਹਦੇ ਵਿੱਚ ਖਾ ਸਕਦੇ ਹੈਗੇ। ਅੱਛਾ ਜੀ, ਅੱਗੇ ਚੱਲਦੇ ਜਿਹੜੇ ਕਹਿੰਦੇ ਸੀ ਕਿ ਪਿਸ਼ਾਬ ਘੱਟ ਆਉਂਦਾ ਹੈਗਾ, ਉਹ ਤੁਸੀਂ ਆਪਣੇ ਔਲੇ ਦਾ ਜੂਸ ਤੁਸੀਂ ਆਪਣੇ ਮਿਸ਼ਰੀ ਮਿਲਾ ਕੇ ਆਪਣੇ ਪੀ ਸਕਦੇ ਹੈਗੇ। 5-6 ਚਮਚੇ ਔਲੇ ਦਾ ਜੂਸ ਅਤੇ ਬਾਅਦ ਪਾਣੀ ਪਾ ਕੇ ਮਿਸ਼ਰੀ ਮਿਲਾ ਕੇ ਇਹ ਪੀ ਲਿਆ ਕਰੋ, ਇਹ ਪਿਸ਼ਾਬ ਲਿਆਣੇ ਨੂੰ ਵਧੀਆ ਚੀਜ਼ ਹੈਗੀ ਹੈ। ਜੇ ਥਰਾ ਨਹੀਂ ਆਉਂਦਾ ਹੈਗਾ ਪਿਸ਼ਾਬ ਤਾਂ ਕੋਸਾ ਪਾਣੀ ਲੈ ਕੇ ਉਹਦੇ ਵਿੱਚ ਅਰਿੰਡੀ ਦੇ ਤੇਲ ਦੇ 2-3 ਚਮਚੇ ਮਿਲਾ ਕੇ ਤੁਸੀਂ ਉਹ ਉਹਨੇ ਪੀ ਲਓ, ਇਹ ਵੀ ਪਿਸ਼ਾਬ ਲਿਆਣੇ ਨੂੰ ਵਧੀਆ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਜਿਹੜਾ ਖਰਬੂਜਾ ਹੁੰਦਾ ਉਹਦੀਆਂ 5-6 ਫਾੜੀਆਂ ਦੇ ਜਿਹੜੇ ਛਿੱਲਕ ਹੁੰਦੇ ਆ, ਛਿੱਲਕ ਉਹ ਤੁਸੀਂ 1 ਗਲਾਸ ਪਾਣੀ ਪਾ ਲਓ ਅਤੇ 5-6 ਛਿਲਕਾਂ ਬਰੀਕ ਬਰੀਕ ਕੱਟ ਕੇ ਆਪਣੇ ਬਲੈਂਡਰ ਵਾਂ ਜਾਂ ਮਿਕਸੀ ਵਾਂ ਉਹਨੂੰ ਪਾ ਕੇ ਆਪਣੇ ਗ੍ਰਾਇੰਡ ਕਰ ਲੈਣੀਆਂ ਚੰਗੀ ਤਰ੍ਹਾਂ। ਫਿਰ ਉਹਨੂੰ ਤੁਸੀਂ ਭੁੰਨ ਕੇ ਕੱਪੜੇ ਵਾਂਨੂੰ ਜਾਂ ਝਾਰਨੀ ਵਾਂਨੂੰ ਉਹ ਤੁਸੀਂ ਆਪਣੇ ਪੀਓ, ਇਹ ਪਿਸ਼ਾਬ ਆਪਣੇ ਠੀਕ ਲਿਆ ਦੂਗਾ ਤੁਹਾਨੂੰ ਵਧੀਆ। ਜਾਂ ਫਿਰ ਤੁਸੀਂ ਆਪਣੇ ਐਪਲ ਦੇ ਜੂਸ ਦੇ ਵਿੱਚ 2-3 ਚਮਚੇ ਅਦਰਕ ਦਾ ਰਸ ਇਹ ਮਿਲਾ ਕੇ ਤੁਸੀਂ ਆਪਣੇ ਇਹ ਪੀ ਸਕਦੇ ਹੈਗੇ। ਫਿਰ ਜੇ ਸਾਰੇ ਬਾਥੂ ਹੈਗਾ ਆਲੇ ਦੁਆਲੇ ਦਾ ਬਾਥੂ ਦਾ ਰਸ ਤੁਸੀਂ ਆਪਣੇ 50 ਗ੍ਰਾਮ ਬਾਥੂ ਦਾ ਰਸ ਕੱਢ ਕੇ ਆਪਣੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ, ਤੁਸੀਂ ਨਾਰੀਅਲ ਦਾ ਪਾਣੀ ਪੀਓ। ਅਤੇ ਆਪਣੇ ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ ਗੰਨੇ ਦਾ ਰਸ ਪੀ ਸਕਦੇ ਹੈਗੇ, ਜੇ ਗੰਨੇ ਦਾ ਰਸ ਮਿਲਦਾ ਉਹ ਪੀ ਲਿਆ ਕਰੋ। ਅਸਗੰਧ ਦਾ ਚੂਰਨ, ਅਸਗੰਧ ਤੁਸੀਂ 1 ਚਮਚਾ 2 ਕੱਪ ਪਾਣੀ ਨਾਲ ਉਬਾਲ ਕੇ ਉਹ ਤੁਸੀਂ 1 ਹਫ਼ਤਾ ਲਗਾਤਾਰ ਪੀਓ, ਇਹਦੇ ਨਾਲ ਵੀ ਉਹਨੇ ਠੀਕ ਹੋ ਜਾਂਦਾ ਪਿਸ਼ਾਬ। ਜਾਂ ਫਿਰ ਅਰਜਨ ਪਾਊਡਰ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਚਾਹੇ ਪਿਸ਼ਾਬ ਜਿਵੇਂ ਜ਼ਿਆਦਾ ਆਉਂਦਾ ਹੋਵੇ ਚਾਹੇ ਘੱਟ ਆਉਂਦਾ ਹੋਵੇ, ਦੋਵਾਂ ਤੋਂ ਹੀ ਕੰਮ ਕਰਦਾ ਜੀ ਇਹ ਅਰਜਨ ਪਾਊਡਰ ਜਿਹੜਾ ਹੁੰਦਾ। ਇਹ 1 ਕੱਪ ਦੁੱਧ ਦਾ 1 ਕੱਪ ਪਾਣੀ ਦਾ ਅਤੇ 1.5 ਚਮਚਾ ਆਪਣੇ ਅਰਜਨ ਪਾਊਡਰ ਦਾ ਇਹ ਮਿਲਾ ਕੇ ਉਬਾਲਣਾ ਹੈਗਾ ਉਹਨੂੰ ਚੰਗੀ ਤਰ੍ਹਾਂ 10-12 ਮਿੰਟ। ਜਦ 1 ਗਲਾਸ ਰਹਿ ਗਿਆ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਸਾਰੇ ਉਹਨੂੰ ਬੰਨ ਜੀ ਪਿਆ ਹੋਇਆ ਹੈਗਾ, ਸਮਝ ਲੈ ਵੀ ਔਖਾ ਹੀ ਹੋ ਗਿਆ, ਤਾਂ ਸੁੱਕੇ ਔਲੇ ਤੁਸੀਂ ਪੀ ਲੈਣੇ ਹੈਗੇ। 10 ਗ੍ਰਾਮ ਕਲਮੀ ਸ਼ੋਰਾ ਉਹਦੇ ਵਿੱਚ ਪਾ ਲੈਣਾ, ਚਮਚਾ ਕਲਮੀ ਸ਼ੋਰਾ ਪਾ ਲਓ ਤੁਸੀਂ। 2-3 ਚਮਚੇ ਸੁੱਕੇ ਔਲਿਆਂ ਦਾ ਪਾਊਡਰ ਲੈ ਲਓ, 1 ਚਮਚਾ ਕਲਮੀ ਸ਼ੋਰੇ ਦਾ ਪਾਊਡਰ ਪਾ ਲਓ। ਉਹ ਫਿਰ ਜਾਂ ਮਿਕਸ ਕਰਕੇ ਰੱਖ ਲਓ ਇਹਨੂੰ। ਅੱਧਾ ਚਮਚਾ ਲੈ ਕੇ ਜਾਂ ਅੱਧਾ-ਪੌਣਾ ਚਮਚਾ ਲੈ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦਾ ਲੇਪ ਜਿਹਾ ਬਣਾ ਲੈਣਾ ਹੈਗਾ।
ਲੇਪ ਬਣਾ ਕੇ ਤੁਸੀਂ ਧੁੰਨੀ ਦੇ ਆਲੇ ਦੁਆਲੇ, ਧੁੰਨੀ ਦੇ ਵਿੱਚ ਧੁੰਨੀ ਦੇ ਆਲੇ ਦੁਆਲੇ ਇਹ ਆਪਣੇ ਜਿਸ ਤਰ੍ਹਾਂ ਗਾਰਾ ਜਿਹਾ ਮਲਦੇ ਹੁੰਦੇ ਲੇਪ ਜਿਹਾ, ਇਹ ਆਪਣੇ ਕਰ ਦੇਣਾ 5-10 ਮਿੰਟ ਬਾਅਦ ਪਿਸ਼ਾਬ ਵਧੀਆ ਆ ਜਾਂਦਾ ਜਿਹਦੇ ਨਾਲ। ਫਿਰ ਛੋਟੀ ਇਲਾਇਚੀਆਂ ਵਧੀਆ ਰਹਿੰਦੀਆਂ ਹੈਗੀਆਂ, 5-4 ਛੋਟੀ ਇਲਾਇਚੀਆਂ ਮਲ ਕੇ ਉਹ ਪੀ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਬਾਲ ਕਾਲੇ ਕਰਨੇ ਨੂੰ ਵੀ, ਜਿਸ ਤਰ੍ਹਾਂ ਕਹਿੰਦੇ ਸੀਗੇ ਡਾਈ ਲਗਾ ਕੇ ਉਹਨਾਂ ਦੇ ਐਲਰਜੀ ਜੀ ਹੋ ਜਾਂਦੀ ਹੈਗੀ, ਉਹਦੇ ਸੇਵ ਕਰਨੇ ਨੂੰ ਵੀ ਤੁਸੀਂ ਉਹਨੇ ਦੇਸੀ ਚੀਜ਼ਾਂ ਯੂਜ਼ ਕਰੋ ਡਾਈ ਦੀ ਬਜਾਏ। ਅਤੇ ਔਲੇ ਪਾਊਡਰ ਲੈ ਕੇ ਤੁਸੀਂ ਔਲਾ ਪਾਊਡਰ ਲੈ ਕੇ ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਇਸ ਬਰੀਕ ਬਰੀਕ ਆਪਣੇ ਪੇਸਟ ਪਾਣੀ ਜਿਹਾ ਪਾ ਕੇ ਵਿੱਚੋਂ ਐਨ ਪੇਸਟ ਜਿਹਾ ਬਣਾ ਕੇ ਉਹ ਲਗਾ ਲੈਣਾ ਹੈਗਾ ਸਿਰ ਦੇ ਉੱਤੇ। ਇਹ ਤੁਸੀਂ ਆਪਣੇ ਘੰਟਾ ਅੱਧ ਘੰਟਾ ਰੱਖ ਕੇ ਅਤੇ ਸਵੇਰ ਨੂੰ ਉੱਠ ਕੇ ਨਹਾ ਲਓ ਚਾਹੇ। ਇਹਦੇ ਨਾਲ ਵਧੀਆ ਚੀਜ਼ ਹੈਗੀ ਇਹ ਵੀ ਹੌਲੀ ਹੌਲੀ ਇਹਦੇ ਨਾਲ ਬਾਲ ਸਾਰੇ ਉੱਗਣੇ ਹੀ ਕਾਲੇ ਲੱਗਣ ਲੱਗ ਜੂਗੇ। ਇਸ ਟਾਈਮ ਲੱਗੂਗਾ ਬਟ ਇਟ ਵਿਲ ਬੀ ਵਰਕ, ਇਹ ਹੋ ਜੂਗਾ। ਫਿਰ ਇਹਦੇ ਵਿੱਚੋਂ ਤੁਸੀਂ ਔਲਾ ਪਾਊਡਰ ਚਾਹੇ ਔਲਿਆਂ ਦਾ ਜੂਸ ਜਾਂ ਨਹੀਂ ਤਾਂ 1 ਚਮਚਾ ਔਲਿਆਂ ਦਾ ਪਾਊਡਰ ਰੋਜ਼ ਤੁਸੀਂ ਰਾਤ ਨੂੰ ਪੈਣ ਲੱਗੇ ਖਾਣਾ ਹੈਗਾ ਜੀ। ਇਹ ਖਾਣਾ ਹੈਗਾ ਤੁਸੀਂ, ਇਹ ਵੀ ਤੁਹਾਡੇ ਬਾਲਾਂ ਨੂੰ ਉੱਗਣੇ ਕਾਲੇ ਉੱਗਣੇ ਵਧੀਆ ਕੰਮ ਕਰੂਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਪਿਆਜ਼ ਦਾ ਰਸ, ਇਹ ਥੋੜ੍ਹਾ ਹੈ ਤਾਂ ਸਮੈਲ ਵਾਲਾ, ਪਿਆਜ਼ ਦਾ ਰਸ ਤੁਸੀਂ ਆਪਣੇ ਬਾਲਾਂ 'ਚ ਲਗਾ ਸਕਦੇ ਹੈਗੇ। ਇਹਦੇ ਨਾਲ ਵੀ ਹੌਲੀ ਹੌਲੀ ਤੁਹਾਡੇ ਬਾਲ ਜਿਹੜੇ ਉੱਗਣੇ ਕਾਲੇ ਸ਼ੁਰੂ ਹੋ ਜਾਂਦੇ ਇਹਦੇ ਨਾਲ। ਨਹੀਂ ਤੁਸੀਂ ਉਹਨੇ ਜੇ ਹੋਰ ਕੁਛ ਕਰਨਾ ਤਾਂ ਔਲਾ ਪਾਊਡਰ 2 ਚਮਚੇ ਅਤੇ ਇਕੱਲੀ ਜਿਹੜੀ ਮਹਿੰਦੀ ਹੁੰਦੀ ਹੈਗੀ ਉਹ ਤੁਸੀਂ ਮਿਕਸ ਕਰਕੇ ਲਗਾ ਸਕਦੇ ਹੈਗੇ, 2 ਇਕੱਠੇ। ਇਹਦੇ ਨਾਲ ਵੀ ਬਾਲ ਕਾਲੇ ਗੁੱਲਾ ਜਾਂਦੇ। ਨਹੀਂ ਤਾਂ 1 ਕੱਪ ਦਹੀਂ ਦੇ ਵਿੱਚ 1 ਨਿੰਬੂ ਜੋੜ ਕੇ ਇਹ ਬਾਲਾਂ 'ਤੇ ਲਗਾਓ ਤੁਸੀਂ, ਇਹਦੇ ਨਾਲ ਵੀ ਬਾਲੇ ਕਾਲੇ ਉੱਗਦੇ ਹੈਗੇ। ਫਿਰ ਤ੍ਰਿਫਲਾ ਪਾਊਡਰ ਤੁਸੀਂ ਯੂਜ਼ ਕਰ ਸਕਦੇ 1 ਚਮਚਾ ਤੁਸੀਂ ਤ੍ਰਿਫਲਾ ਪਾਊਡਰ ਜਾਂ 1.5 ਚਮਚਾ ਥੋੜ੍ਹਾ ਜਿਹਾ ਗੁੜ ਮਿਲਾ ਕੇ ਇਹ ਸਵੇਰ ਨੂੰ ਖਾਲੀ ਪੇਟ ਖਾਣਾ ਹੈਗਾ। ਖਾਣਾ ਹੈਗਾ ਇਹ, ਲਗਾਉਣਾ ਨਹੀਂ ਹੈਗਾ, ਖਾਣਾ ਹੈਗਾ ਇਹ। ਖਾ ਕੇ ਤੁਸੀਂ ਆਪਣੇ ਕੋਸਾ ਜਿਹਾ ਪਾਣੀ ਆਪਣੇ ਪੀ ਲਿਆ ਕਰੋ, ਵਧੀਆ ਚੀਜ਼ ਹੈਗੀ ਇਹ ਵੀ। ਇਹਦੇ ਨਾਲ ਵੀ ਉਹਨੇ ਬਾਲ ਜਿਹੜੇ ਆ ਕਾਲੇ ਉੱਗਣ ਲੱਗ ਜਾਂਦੇ ਜਿਹਦੇ ਨਾਲ। ਅੱਛਾ, ਜਿਹੜੇ ਕਹਿੰਦੇ ਸੀਗੇ ਬਵਾਸੀਰ ਵਾਸਤੇ ਪੁੱਛਦੇ ਸੀਗੇ, ਖੂਨੀ ਬਵਾਸੀਰ ਜਿਹਨੂੰ ਖੂਨ ਆਉਂਦਾ ਹੈਗਾ, ਉਹ ਤਾਂ ਆਪਣੇ ਐਂ ਕਰੋ 1 ਕੱਪ ਤੁਸੀਂ ਦਹੀਂ ਦਾ ਲੈ ਲੈਣਾ ਹੈਗਾ, ਅੱਧਾ ਕੱਪ ਵਿੱਚੋਂ ਗਾਜਰਾਂ ਦਾ ਜੂਸ ਉਹ ਮਿਕਸ ਕਰਕੇ ਤੁਸੀਂ ਸਵੇਰ ਸਾਂਝ ਪੀਣਾ ਹੈਗਾ ਜਿਹਦੇ ਵਿੱਚ। ਫਿਰ ਫਿਗ ਇਹਦੇ ਵਿੱਚ ਕੰਮ ਵਧੀਆ ਕਰਦੇ ਹੈਗੇ। 3-4 ਫਿਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ ਪਾਣੀ ਸਵੇਰ ਨੂੰ ਉੱਠ ਕੇ ਖਾ ਲਓ, ਸਵੇਰ ਨੂੰ ਭਿਓ ਕੇ ਰੱਖ ਦਿਓ ਰਾਤ ਨੂੰ ਉੱਠ ਕੇ ਖਾ ਲਓ। ਇਹ ਵੀ ਕਦੇ ਕਬਜ਼ ਦੂਰ ਕਰ ਦਿੰਦੇ, ਕਦੇ ਸਾਡੀ ਬਵਾਸੀਰ ਠੀਕ ਹੋ ਜਾਂਦੀ ਹੈ। ਫਿਰ ਨਹੀਂ ਤਾਂ 3 ਗ੍ਰਾਮ ਤੁਸੀਂ ਰਸੌਂਤ ਲੈਣੀ ਹੈਗੀ ਅਤੇ 50 ਗ੍ਰਾਮ ਦਹੀਂ ਦੇ ਵਿੱਚ ਆਪਣੇ ਇਹਨੂੰ ਮਿਕਸ ਕਰ ਦੇਣਾ ਹੈਗਾ ਇਹਨੂੰ, ਅਤੇ ਖਾਣੀ ਹੈਗੀ ਜੀ। ਅੱਛਾ, ਲਗਾਉਣੇ ਵਾਸਤੇ ਤੁਸੀਂ ਇਹਦੇ ਉੱਤੇ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ ਤੁਸੀਂ ਆਪਣੇ 20 ਗ੍ਰਾਮ, ਅਤੇ ਉਹਨੇ ਗਲੀਸਰੀਨ ਲੈਣੀ ਹੈਗੀ, ਅੱਧੀ ਗਲੀਸਰੀਨ ਲੈਣੀ ਹੈਗੀ ਜਿੰਨਾ ਥੋੜ੍ਹਾ, ਜੇ 2 ਚਮਚੇ ਤਾਰੇ ਮੀਰੇ ਦਾ ਤੇਲ, 1 ਚਮਚਾ ਗਲੀਸਰੀਨ, ਇਹ ਮਿਕਸ ਕਰਕੇ ਸ਼ੀਸ਼ੀ ਮੈਂ ਰੱਖ ਲਓ। ਜਿੰਨਾ ਚਾਹੇ ਤਾਂ ਉਂਗਲੀ ਨਾਲ ਭਰ ਕੇ ਮੌਕੇ 'ਤੇ ਲਗਾ ਲਿਆ, ਨਹੀਂ ਤਾਂ 1 ਫੰਬਾ ਭਰ ਕੇ ਉਹ ਮੌਕਿਆਂ ਦੇ ਉੱਤੇ ਰੱਖ ਲਿਆ। ਇਹ ਤੁਸੀਂ ਤੁਹਾਨੂੰ ਲਗਾਉਂਦੇ ਸਾਰੇ 2 ਦਿਨ 1-2 ਦਿਨ ਮੈਂ ਤੁਹਾਨੂੰ ਐਨ ਸੁੱਕੜਨ ਲੱਗ ਜਾਣੇ, ਹਫ਼ਤੇ ਮੈਂ ਠੀਕ ਹੋ ਜਾਂਦੀ ਜਿਹੜੀ ਥਰੀ ਬਵਾਸੀਰ ਦੇ ਮੌਕੇ ਹੈ ਉਹ ਆਪਣੇ ਠੀਕ ਹੋ ਜਾਂਦੇ। ਜੇ ਨਹੀਂ ਤੁਹਾਨੂੰ ਹੋਰ ਕੁਛ ਮਿਲਾਇਆ ਕਰੋ 10 ਗ੍ਰਾਮ ਤੁਸੀਂ ਫਟਕੜੀ ਲੈ ਲੈਣੀ ਹੈਗੀ, ਉਹਨੂੰ ਪੀ ਲੈਣਾ ਹੈਗਾ, ਖਿੱਲ ਖੁੱਲ ਨਹੀਂ ਕਰਨੀ ਅਸੀਂ, ਤੁਸੀਂ ਸੁੱਕੀ ਜਿਹੜੀ ਫਟਕੜੀ ਹੈ ਉਹੀ ਪੀ ਲੈਣੀ। 20 ਗ੍ਰਾਮ ਮੱਖਣ ਦੇ ਵਿੱਚ ਮਿਕਸ ਕਰਕੇ ਇਹ ਤੁਸੀਂ ਮੱਲਮ ਜੀ ਬਣਾ ਲੈਣੀ ਹੈਗੀ। ਇਹ ਮੱਲਮ ਬਣਾ ਕੇ ਤੁਸੀਂ ਮੌਕਿਆਂ 'ਤੇ ਲਗਾਓ, ਇਹਦੇ ਨਾਲ ਵੀ ਆਪਣੇ ਠੀਕ ਰਹਿੰਦੇ ਹੈਗੇ। ਦਹੀਂ ਇਹਦੇ ਵਿੱਚੋਂ ਖਾਓ ਤੁਸੀਂ, ਜ਼ਿਆਦਾ ਤੋਂ ਜ਼ਿਆਦਾ ਦਹੀਂ ਖਾ ਲਓ, ਉਹ ਵੀ ਬਹੁਤ ਫਰਕ ਪਾ ਦਿੰਦੀ ਹੈ ਜੀ ਆਪਣੇ ਬਵਾਸੀਰ ਨੂੰ। ਤਾਂ ਇਹਦੇ ਵਿੱਚੋਂ ਤੁਸੀਂ ਪਾਲਕ ਲੈ ਸਕਦੇ ਹੈਗੇ, ਸ਼ਲਗਮ ਖਾ ਸਕਦੇ ਹੈਗੇ, ਦਹੀਂ ਅਤੇ ਮੈਂਗੋ ਦੀ ਲੱਸੀ ਬਣਾ ਕੇ ਪੀ ਸਕਦੇ ਹੈਗੇ ਤੁਸੀਂ, ਅਨਾਰ ਦਾ ਜੂਸ ਪੀਓ ਤੁਸੀਂ। ਇਹ ਤੁਸੀਂ ਵਧੀਆ ਚੀਜ਼ਾਂ ਹੈਗੀਆਂ ਇਹਦੇ ਵਾਸਤੇ। ਜਿਹੜੇ ਖਾਂਸੀ ਵਾਸਤੇ ਕਹਿੰਦੇ ਸੀਗੇ ਉਹ ਲੈਣੀਆਂ ਹੈਗੀਆਂ ਤੁਸੀਂ ਮਗਾਂ, ਕਾਲੀ ਮਿਰਚਾਂ ਅਤੇ ਸੁੰਡ, ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਇਹਦਾ ਅਤੇ 1 ਚਮਚਾ ਵਿੱਚੋਂ ਸ਼ਹਿਦ ਮਿਕਸ ਕਰਕੇ ਇਹ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਤ੍ਰਿਫਲਾ ਪਾਊਡਰ ਜਿਹੜਾ ਹੁੰਦਾ ਉਹਦੇ ਵਿੱਚੋਂ ਤੁਸੀਂ ਅੰਦਾਜ਼ੇ ਨਾਲ ਸ਼ਹਿਦ ਪਾ ਕੇ ਜਾਮ ਜੇ ਮੰਗਣਾ ਬਣਾ ਲੈਣਾ, ਪਤਲਾ ਜਿਹਾ, ਬਾਹਲਾ ਗਾੜਾ ਨਾ ਹੋਵੇ, ਉਹ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਉਹ ਖਾ ਲਿਆ ਕਰੋ। ਗਏ ਜੇ ਅੰਦਰ ਐਂ ਗਲ ਵੀ ਠੀਕ ਕਰ ਦੂਗਾ ਅਤੇ ਆਪਣੇ ਠੀਕ ਹੋ ਜੂਗੀ ਇਹ ਇਹਦੇ ਨਾਲ। ਜਿਹੜੇ ਭਾਰ ਵਾਸਤੇ ਕਹਿੰਦੇ ਸੀਗੇ ਭਾਰ ਘਟਾਉਣਾ ਨੂੰ, ਉਹ ਤੁਸੀਂ ਆਪਣੇ ਖਾਲੀ ਪੇਟ ਗਰਮ ਪਾਣੀ ਦੇ ਵਿੱਚੋਂ ਤੁਸੀਂ 1.5 ਚਮਚਾ ਸ਼ਹਿਦ ਦਾ ਅਤੇ 1 ਨਿੰਬੂ ਜੋੜ ਕੇ ਇਹ ਆਪਣੇ ਪੀ ਸਕਦੇ ਹੈਗੇ। ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ 1 ਚਮਚਾ ਸੌਂਫ ਦਾ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਤ੍ਰਿਫਲਾ ਪਾਊਡਰ ਤੁਸੀਂ ਰਾਤ ਨੂੰ ਇਹ ਲੈ ਸਕਦੇ ਹੈਗੇ, ਤ੍ਰਿਫਲਾ ਪਾਊਡਰ ਇਹ ਤੁਸੀਂ ਖਾ ਸਕਦੇ ਹੈ, ਇਹ ਖਾ ਲਿਆ ਕਰੋ, ਇਹ ਮੋਟਾਪੇ ਨੂੰ ਘਟਾ ਦਿੰਦਾ ਜੀ। ਫਿਰ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ 100 ਗ੍ਰਾਮ ਜੰਗ ਹੜਾਂ ਲੈਣੀਆਂ ਹੈਗੀਆਂ, 50 ਗ੍ਰਾਮ ਕਾਲਾ ਨੂਨ ਲੈਣਾ ਹੈਗਾ, 50 ਗ੍ਰਾਮ ਪਾਕਿਸਤਾਨੀ ਨੂਨ ਲੈਣਾ ਹੈਗਾ, ਅਤੇ 10 ਥੋੜ੍ਹਾ ਜਿਹਾ ਵੀ ਇਹਦੇ ਵਿੱਚ ਅੰਦਾਜ਼ੇ ਨਾਲ ਤੁਸੀਂ ਆਪਣੇ ਕੁਆਰ ਦਾ ਗੁੱਦਾ ਇਹਦੇ ਵਿੱਚ ਮਿਕਸ ਕਰ ਦੇਣਾ ਹੈਗਾ, ਜੰਗ ਹੜਾਂ ਪੀ ਕੇ ਨੂਨ ਨਾਲ ਮਿਲਾ ਕੇ ਅੰਦਾਜ਼ੇ ਨਾਲ ਤੁਸੀਂ ਆਪਣੇ ਸਮਝ ਲਓ 50 ਗ੍ਰਾਮ ਤੁਸੀਂ ਕੁਆਰ ਦਾ ਗੁੱਦਾ ਪਾ ਲਓ ਵਿੱਚ ਅੰਦਾਜ਼ੇ ਨਾਲ, ਅਤੇ ਇਹਦੀ ਤੁਸੀਂ ਆਪਣੇ ਗੋਲੀਆਂ ਜਾਂ ਵੱਟ ਲਓ ਮੋਟੀਆਂ ਨਹੀਂ ਤਾਂ ਆਪਣੇ ਅਸੀਂ ਇਹਨੂੰ ਸੁਕਾ ਲਓ, ਉਹਨਾਂ ਦੇ ਜਦ ਸੁੱਕ ਗਿਆ ਇਹ ਪਾਊਡਰ ਜਿਹਾ ਤਾਂ 1 ਚਮਚਾ ਤੁਸੀਂ ਰਾਤ ਨੂੰ ਕੋਸੇ ਪਾਣੀ ਨਾਲ ਆਪਣੇ ਲੈ ਲਿਆ ਕਰੋ। ਗਲੇ ਥੋੜ੍ਹੇ ਪੇਟ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਊਗੀਆਂ, ਗਲੇ ਥੋੜ੍ਹਾ ਮੋਟਾਪੇ ਵਾਸਤੇ ਵੀ ਵਧੀਆ ਚੀਜ਼ ਹੈਗੀ, ਪੇਟ ਦੀ ਬਿਮਾਰੀ ਵਾਸਤੇ ਵਧੀਆ ਚੀਜ਼ ਹੈ
ਜਾਂ ਫਿਰ ਹਾਲੋਂ ਨਹੀਂ ਤਾਂ ਲੈਣੀ ਹੈਗੀ, ਹਾਲੋਂ, ਕਲੌਂਜੀ, ਮੇਥੀ, ਅਜਵੈਣ, ਇਹ ਚਾਰੇ ਚੀਜ਼ਾਂ ਲੈਣੀਆਂ ਹੈਗੀਆਂ ਬਰਾਬਰ। 1 ਚਮਚਾ ਤੁਸੀਂ ਇਹਦਾ ਲੈ ਸਕਦੇ ਹੈਗੇ ਰੋਜ਼। ਅੱਗੇ ਚੱਲਦੇ ਜੇ ਸ਼ੂਗਰ ਵਾਸਤੇ ਕਹਿੰਦੇ ਸੀਗੇ, ਜੇ ਤਾਂ ਸਾਡੀ ਪੁਆਇੰਟ 'ਤੇ ਸ਼ੂਗਰ ਹੈਗੀ, ਇਸ ਤਰ੍ਹਾਂ ਨਾ ਬਾਹਲੀ ਨਹੀਂ ਵਧੀ ਵੀ ਹੈਗੀ, ਤਾਂ ਤੁਸੀਂ ਆਪਣੇ ਔਲਾ, ਸੌਂਫ ਅਤੇ ਮੇਥੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਲੈ ਲਿਆ ਕਰੋ ਕੋਸੇ ਪਾਣੀ ਨਾਲ। ਮੇਰੀ ਵਾਈਫ ਇਹੀ ਲੈਂਦੀ ਹੈ, 10-12 ਸਾਲ ਹੋ ਗਏ ਇਹਨੂੰ ਲੈਂਦੀ ਨੂੰ, 10-11 ਸਾਲ। ਉਨਾ ਹੀ ਆਪਣੇ ਉਹਦੀ ਰਹਿੰਦੀ ਹੈਗੀ ਸ਼ੂਗਰ, ਕਦੀ ਹਾਈ ਨਹੀਂ ਹੋਈ, ਇਸ ਤਰ੍ਹਾਂ ਨੋਰਮਲ ਰਹਿੰਦੀ ਹੈਗੀ ਇਹਦੇ ਨਾਲ। ਫਿਰ ਇਹਦੇ ਵਿੱਚ ਤੁਸੀਂ ਜਿਹਨਾਂ ਸ਼ੂਗਰ ਹੋਈ ਵੀ ਹੈ, ਟਮਾਟਰ ਅਤੇ ਖੀਰਾ, ਕਰੇਲਾ, ਇਹ ਜ਼ਿਆਦਾ ਤੁਸੀਂ ਯੂਜ਼ ਕਰੋ। ਫਿਰ ਰੋਟੀ ਖਾਣੇ ਤੋਂ ਬਾਅਦ ਚਮਚਾ ਸੌਂਫ ਦਾ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚ ਜਾਮਣਾ ਦਾ ਜੂਸ, ਇੱਥੇ ਜਾਮਣਾ ਦਾ ਸਿਰਕਾ ਵੀ ਮਿਲ ਜਾਵੇ, ਭਾਵੇਂ ਸਿਰਕਾ ਤਾਂ ਮਿਲ ਹੀ ਜਾਂਦਾ, ਉਹ ਤੁਸੀਂ ਆਪਣੇ 2-3 ਚਮਚੇ ਪਾਣੀ ਦੇ ਗਲਾਸ ਨਾਲ ਘੋਲ ਕੇ ਉਹ ਪੀ ਲਿਆ ਕਰੋ। ਜੇ ਤੁਸੀਂ ਘਰ ਬਣਾਉਣੀ ਹੈਗੀ ਤਾਂ ਆਪਣੇ ਤੁਸੀਂ ਮੇਥੀ 100 ਗ੍ਰਾਮ ਲੈਣਾ ਹੈਗਾ, ਤੇਜ ਪੱਤਾ 100 ਗ੍ਰਾਮ, ਜਾਮਨਾਂ ਦੀ ਗੁਠਲੀਆਂ 150 ਗ੍ਰਾਮ, ਬੇਲ ਪੱਤਰ ਜਾਂ ਬੇਲ ਪਾਊਡਰ ਲਿਖਿਆ ਹੋਊਗਾ ਉਹਦੇ ਉੱਤੇ, ਬੇਲ ਪਾਊਡਰ, ਉਹ 250 ਗ੍ਰਾਮ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਰੱਖ ਲਓ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਲਿਆ ਕਰੋ। ਜਾਂ ਫਿਰ 50 ਗ੍ਰਾਮ ਤੁਸੀਂ ਮੇਥੀ ਲੈਣੀ ਹੈਗੀ, 20 ਗ੍ਰਾਮ ਕਾਲੀ ਜੀਰੀ ਲੈਣੀ ਹੈਗੀ, 10 ਗ੍ਰਾਮ ਜਵੈਣ ਲੈਣੀ ਹੈਗੀ। ਇਹਨਾਂ ਨੂੰ ਥੋੜ੍ਹਾ ਰੋਸਟ ਕਰਕੇ ਇਹਨਾਂ ਨੂੰ ਪੀ ਲਿਓ। ਫਿਰ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਤੁਸੀਂ ਜੇ ਜ਼ਿਆਦਾ ਤਾਂ 2 ਵਾਰੀ ਲੈ ਲਈ, ਨਹੀਂ ਤਾਂ 1 ਵਾਰੀ ਆਪਣੇ ਲੈ ਲਿਆ ਕਰੋ। ਉਹਨੇ ਸਰੋਂ ਵੀ ਤੁਸੀਂ ਟਰਾਈ ਕਰ ਸਕਦੇ ਹੈਗੇ ਜੀ ਸ਼ੂਗਰ ਵਾਸਤੇ। ਨਵਾਂ ਪੜ੍ਹਿਆ ਸੀਗਾ ਇੱਕ ਜਗ੍ਹਾ ਮੈਂ ਵੀ ਸਰੋਂ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਪੀ ਕੇ ਉਹਨੂੰ ਇਹ ਟਰਾਈ ਕਰਕੇ ਦੇਖ ਲਓ, ਇਹ ਵਧੀਆ ਚੀਜ਼ ਰਹਿੰਦੀ। ਬਾਕੀ ਜਿਹੜੇ ਕਹਿੰਦੇ ਸੀਗੇ ਆਪਣੇ ਦੁੱਧਾਂ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਮੈਂ ਪੰਪਕਿਨ ਦੇ ਸੀਡ ਤੁਸੀਂ ਆਪਣੇ ਲੈ ਸਕਦੇ 3-4 ਚਮਚੇ ਰੋਜ਼ ਖਾ ਲਿਆ ਕਰੋ, ਇਹ ਵਧੀਆ ਚੀਜ਼। ਜੇ ਸਾਰੇ ਇੱਧਰ ਕੋਈ ਕਿੱਥੇ ਪਾਮ ਟਰੀ ਜਿਹੜਾ ਹੁੰਦਾ, ਪਾਮ ਟਰੀ, ਉਹਦੇ 5-6 ਪੱਤੇ ਤੁਸੀਂ ਵਾਲ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਤਰਬੂਜ ਦੇ ਬੀਜ ਵਧੀਆ ਰਹਿੰਦੇ ਇਹਦੇ ਵਿੱਚੋਂ। ਫਿਰ ਟਮਾਟਰ ਜ਼ਿਆਦਾ ਯੂਜ਼ ਕਰਨੇ, ਤੁਸੀਂ ਸੂਪ ਬਣਾ ਕੇ ਤੁਸੀਂ ਟਮਾਟਰਾਂ ਦਾ ਉਹ ਖਾ ਲਿਆ ਕਰੋ, ਨਹੀਂ ਉਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਔਲਾ ਜੂਸ ਇਹਦੇ ਵਿੱਚੋਂ ਵਧੀਆ ਰਹਿੰਦਾ ਹੈਗਾ, ਚਾਹੇ ਆਪਣੇ ਐਲੋਵੇਰਾ ਦਾ ਜੂਸ ਅਤੇ ਔਲੇ ਦਾ ਜੂਸ ਮਿਲਾ ਕੇ ਵੀ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈ ਅੱਧਾ ਚਮਚਾ ਮਲੱਠੀ ਦਾ, ਇਹਦੇ ਵਿੱਚੋਂ ਵਧੀਆ ਚੀਜ਼ ਰਹਿੰਦਾ ਜਿਹਨਾਂ। ਫਿਰ ਲਾਜਵੰਤੀ ਦੇ ਬੀਜ ਇਹ ਸਟੋਰਾਂ 'ਚ ਆਮ ਮਿਲ ਜਾਂਦੇ ਜੀ। 1 ਚਮਚਾ ਤੁਸੀਂ ਇਹ ਅਤੇ 1 ਚਮਚਾ ਖੰਡ ਮਿਲਾ ਕੇ ਲੱਸੀ ਮਿਕਸ ਕਰਕੇ ਉਹਨੇ ਤੁਸੀਂ ਪੀ ਲਓ, ਚਾਹੇ ਇਹ ਖਾ ਕੇ ਉੱਪਰੋਂ ਲੱਸੀ ਪੀ ਲਓ, ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਾਸਤੇ। ਫਿਰ ਅਲਸੀ ਵੀ ਚੰਗੀ ਹੈਗੀ ਇਹਦੇ ਵਾਸਤੇ, 1 ਚਮਚਾ ਅਲਸੀ ਦਾ ਹੀ ਖਾ ਲਿਆ ਕਰੋ ਰੋਜ਼। ਫਿਰ ਪੀਲੀਆਂ ਹਰੜਾਂ ਜਿਹੜੀਆਂ ਹੁੰਦੀਆਂ, ਪੀਲੀਆਂ ਹਰੜਾਂ ਵੱਡੀਆਂ ਜਿਹਨਾਂ ਨੂੰ ਕਹਿੰਦੇ, ਉਹ ਉਹਨਾਂ ਦਾ ਪਾਊਡਰ ਤੁਸੀਂ ਹਰੜਾਂ ਦਾ ਪਾਊਡਰ ਲਿਆ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਲਿਆ ਕਰੋ। ਇਹਦੇ ਵਿੱਚੋਂ ਖਰਬੂਜਾ, ਤਰਬੂਜ, ਪਪੀਤਾ ਇਹ ਨਹੀਂ ਖਾਣਾ ਜਿਹਨਾਂ ਨੂੰ ਪ੍ਰੋਸਟੇਟ ਹੋਇਆ ਵਾ ਹੈਗਾ, ਇਹ ਤੁਸੀਂ ਆਪਣੇ ਅਵੋਇਡ ਕਰਨਾ ਹੈਗਾ। ਜਿਹੜੇ ਕਹਿੰਦੇ ਸੀਗੇ ਆਪਣੇ ਬਾਲ ਝੜਦੇ ਹੈਗੇ, ਉਹ ਆਪਣੇ ਬਾਲ ਝੜਨੇ ਵਾਲੇ ਤਾਂ ਤੁਸੀਂ ਭਰਿੰਗਰਾਜ ਦਾ ਤੇਲ ਉਹ ਤੁਸੀਂ ਬਣਾਇਆ ਮਿਲ ਜਾਂਦਾ ਜੀ, ਉਹੀ ਲਗਾ ਲਓ, ਉਹਦੇ ਨਾਲ ਹਟ ਜਾਓਗੇ ਸਾਰੇ ਬਾਲ ਝੜਨੇ। ਜਾਂ ਫਿਰ ਤੁਸੀਂ ਬਣਾਉਣੇ ਹੈਗਾ ਤੁਸੀਂ ਨਹੀਂ ਤਾਂ 100 ਗ੍ਰਾਮ ਪੀਸੇ ਵੇ ਔਲੇ ਲੈ ਲੈਣੇ ਹੈਗੇ, 100 ਗ੍ਰਾਮ ਰੀਠੇ ਜਿਹੜੇ ਰੀਠਿਆਂ ਦਾ ਛਿਲਕ ਹੁੰਦਾ ਉਹ, ਅਤੇ 100 ਗ੍ਰਾਮ ਇਹ ਸ਼ਿਕਾਕਾਈ, ਇਹ ਤਿੰਨੇ ਚੀਜ਼ਾਂ ਉਹਨੇ ਮਿਕਸ ਕਰ ਲੈਣੀਆਂ ਹੈਗੀਆਂ ਤੁਸੀਂ। ਅਤੇ ਇਹਦੇ ਵਿੱਚੋਂ ਤੁਸੀਂ ਫਿਰ ਮਿਕਸ ਕਰਕੇ ਆਪਣੇ 2-3 ਚਮਚੇ ਪਾਊਡਰ ਜਿਹੜਾ ਬਣੂਗਾ ਉਹ ਪਾਣੀ ਉਬਾਲ ਲੈਣਾ ਹੈਗਾ ਚੰਗੀ ਤਰ੍ਹਾਂ, ਜਾਂ ਥੋੜ੍ਹਾ ਜਿਹਾ ਰਹਿ ਗਿਆ ਪਾਣੀ, ਉਹਦੇ ਨਾਲ ਤੁਸੀਂ ਆਪਣੇ ਸਿਰ ਨਹਾਉਣਾ ਹੈਗਾ, ਉਹ ਲਗਾ ਕੇ ਆਪਣੇ ਬਾਲਮਸ ਤੁਸੀਂ ਆਪਣੇ ਸਿਰ ਨਹਾ ਲਓ, ਇਹਦੇ ਨਾਲ ਵੀ ਹਟ ਜਾਂਦੇ ਜੀ। ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਨਿੰਬੂ ਚੁੜ ਕੇ ਉਹ ਵੀ ਲਗਾ ਸਕਦੇ ਹੈਗੇ ਇਸ ਬਾਂਹ 'ਚ, ਉਹਨਾਂ ਨਾਲ ਵੀ ਬਾਲ ਝੜਨੇ ਹਟ ਜਾਂਦੇ ਜੀ। ਨਹੀਂ ਤਾਂ ਐਂ ਕਰੋ 30 ਗ੍ਰਾਮ ਔਲੇ ਲੈ ਲਓ, 300 ਗ੍ਰਾਮ ਤੁਸੀਂ ਆਪਣੇ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ, ਉਹ ਔਲੇ ਕੜਾਹੀ ਮੈਂ ਪਾ ਕੇ ਇਹਨੂੰ ਉਬਾਲਣੇ ਧਰ ਦੇਣਾ ਹੈਗਾ। ਜਦੋਂ ਦਾ ਔਲਿਆਂ ਦਾ ਰੰਗ ਜਾ ਆ ਜਾਵੇ ਤੇਲ ਦੇ ਵਿੱਚੋਂ, ਫਿਰ ਉਹਨੇ ਪੁਣ ਕੇ ਉਹਨਾਂ ਨੂੰ ਉਹ ਤੁਸੀਂ ਲਗਾ ਲਓ, ਉਹਦੇ ਨਾਲ ਵੀ ਆਪਣੇ ਥਾਰੇ ਜਿਹੜੇ ਝੜਨੇ ਵਾਲ ਹਟ ਜਾਓਗੇ ਥਾਰੇ। ਨਹੀਂ ਤਾਂ 1 ਕੱਪ ਦਹੀਂ ਦੇ ਵਿੱਚੋਂ ਥੋੜ੍ਹੀ ਜਿਹੀ ਆਪਣੇ ਨਿੰਬੂ ਨੂੰ ਚੋੜ ਕੇ ਅਤੇ ਕਾਲੀ ਮਿਰਚ ਪਾ ਕੇ ਉਹ ਲਗਾ ਲਓ ਤੁਸੀਂ, ਉਹਦੇ ਨਾਲ ਵੀ ਠੀਕ ਰਹਿੰਦਾ ਹੈਗਾ ਜੀ। ਜਿਹੜੇ ਕਹਿੰਦੇ ਹੈਗੇ ਸਿਰ ਦੇ ਵਿੱਚੋਂ ਕਰ ਹੈਗੀ ਜਾਂ ਸਿੱਕਰੀ ਜਿਹਨੂੰ ਕਹਿੰਦੇ ਹੈਗੇ, ਉਹ ਤੁਸੀਂ ਆਪਣੇ ਔਲੇ ਦਾ ਜੂਸ ਅਤੇ ਆਪਣੇ ਲਾਈਮ ਜੂਸ ਇਹ ਮਿਕਸ ਕਰਕੇ ਚਮਚਾ ਇਹ ਸਿਰ ਮੈਂ ਚੰਗੀ ਤਰ੍ਹਾਂ ਮਾਲਿਸ਼ ਜੀ ਕਰ ਲਓ ਇਹਦੇ ਨਾਲ ਥਰੀ ਆਉਂਦੇ, ਫਿਰ ਨਹਾ ਲਓ ਘੰਟੇ ਕੁ ਬਾਅਦ, ਇਹਦੇ ਨਾਲ ਸਿੱਕਰੀ ਸਾੜੀ ਹਟ ਜਾਂਦੀ ਹੈ। ਨਹੀਂ ਤਾਂ ਬੇਸਨ ਦੇ ਵਿੱਚੋਂ ਤੁਸੀਂ ਆਪਣੇ ਬੇਸਨ ਲੈ ਕੇ ਉਹਦੇ ਵਿੱਚੋਂ ਆਪਣੇ ਥੋੜ੍ਹਾ ਜਿਹਾ ਦਹੀਂ ਪਾ ਲਓ, ਉਹਦਾ ਆਪਣੇ ਪੇਸਟ ਜਿਹਾ ਬਣਾ ਕੇ ਭਾਵੇਂ ਉਹ ਲਗਾ ਲਓ ਸਿਰ ਦੇ ਉੱਤੇ, ਉਹਦੇ ਨਾਲ ਸਿੱਕਰੀ ਥਰੀ ਹਟ ਜੂਗੀ। ਨਹੀਂ ਤਾਂ ਇੱਕ ਸੈਲਸ਼ੀਅਮ ਸ਼ੈਂਪੂ ਆਉਂਦਾ ਜੀ, ਸੈਲਸ਼ੀਅਮ ਸ਼ੈਂਪੂ ਇਹ ਸਪੈਸ਼ਲ ਹੈਗਾ, ਇਹ ਮੈਡੀਕਲ ਸ਼ੈਂਪੂ ਹੈਗਾ, ਇਹਦੇ ਉੱਤੇ 2.5% ਲਿਖਿਆ ਵਾ ਹੋਊਗਾ ਸ਼ੀਸ਼ੀ ਦੇ ਉੱਤੇ, ਉਹ ਤੁਸੀਂ ਉਹਨੇ ਲੈਣਾ ਹੈਗਾ। ਉਹ ਪਾਣੀ ਪਹਿਲਾਂ ਪਾ ਕੇ ਥੋੜ੍ਹਾ ਗਿੱਲਾ ਕਰ ਲੈਣੇ ਬਾਅਦ, ਫਿਰ ਆਪਣੇ ਸ਼ੈਂਪੂ ਜਿਸ ਤਰ੍ਹਾਂ ਲਗਾਉਂਦੇ ਹੈਗੇ ਆਪਾਂ ਉਸ ਤਰ੍ਹਾਂ ਲਗਾ ਕੇ ਤੁਸੀਂ 10 ਮਿੰਟ ਨਹੀਂ ਤੁਸੀਂ 10 ਮਿੰਟ ਲਗਾਈ ਰੱਖਣਾ ਹੈਗਾ ਇਹ, ਉਹ ਤੋਂ ਬਾਅਦ 10 ਮਿੰਟ ਬਾਅਦ ਤੁਸੀਂ ਉਹਨੇ ਨਹਾ ਲਓ।
ਇਹ ਤੁਸੀਂ 2-4 ਵਾਰੀ ਕਰੋ, ਤੁਹਾਡੇ ਸਿਰ ਮਾ ਕੋਈ ਫੁੰਸੀ ਹੋਵੇ, ਖਾਜ ਹੁੰਦੀ ਹੋਵੇ, ਸਿੱਕਰੀ ਹੋਵੇ, ਇਹ 100% ਗਰੰਟੀ ਹੈ ਜੀ, ਇਹਨਾਂ ਹਟ ਜੂਗਾ ਇਹਦੇ ਨਾਲ, ਪੱਕੀ ਗੱਲ ਹੈ ਜੀ। ਨਹੀਂ ਤਾਂ ਸਮਾਂ ਉਹਦਾ ਵੀ ਫਿਰ- ਸਮਾਪਤ ਹੋਣ। ਚਲੋ ਠੀਕ ਹੈ ਜੀ। ਨਾਰੀਅਲ ਦੇ ਤੇਲ ਮਾ ਮੁਸ਼ਕਪੂਰ ਲਗਾ ਕੇ ਵੀ ਤੁਸੀਂ ਇਹ ਲਗਾ ਸਕਦੇ ਹੈਗੇ। ਚਲੋ ਠੀਕ ਹੈ ਜੀ। ਜਿਹੜੇ ਅਗਲੇ ਬਾਕੀ ਰਹਿ ਗਏ ਫਿਰ ਅਗਲੇ ਹਫਤੇ ਸਹੀ। ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ